ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਅੱਜ ਕੱਲ੍ਹ ਹੜਤਾਲਾਂ ਦਾ ਸੀਜ਼ਨ ਚੱਲਿਆ ਹੋਇਆ ਆ। ਯੂਸੀ ਬਰਕਲੇ ਦੇ 48,000 ਦੇ ਕਰੀਬ ਸਕਾਲਰਸ ਜੋ PhD ਕਰ ਰਹੇ ਆ, ਗ੍ਰੈਜੂਏਟ ਸਟੂਡੈਂਟਸ ਆ, ਉਹਨਾਂ ਨੇ ਸਟ੍ਰਾਈਕ ਕੀਤੀ ਹੋਆ ਪਿਛਲੇ ਦਿਨਾਂ ਤੋਂ। 10 ਯੂਸੀ ਦੇ ਕੈਂਪਸਸ ਪੂਰੇ ਕੈਲੀਫੋਰਨੀਆ ਦੇ ਵਿੱਚ ਵੀ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣ। ਇਸੇ ਤਰ੍ਹਾਂ ਜੋ ਲਾ ਮੇਕਰ ਅਸੈਂਬਲੀ ਮੈਂਬਰ ਐਸ਼ ਕਾਲਰ ਆਇਆ ਸੈਨੋਜ਼ੇ ਤੋਂ, ਡੈਮੋਕ੍ਰੇਟ ਚੇਅਰਪਰਸਨ ਲੇਬਰ ਤੇ ਇੰਪਲਾਇਮੈਂਟ ਕਮੇਟੀ ਦੇ, ਉਹਨਾਂ ਨੇ ਲੈਟਰ ਲਿਖਿਆ ਹੈਗਾ ਚਾਂਸਲਰ ਨੂੰ, ਕੈਲੀਫੋਰਨੀਆ ਦੇ ਨੂੰ, ਵੀ ਇਹ ਛੇਤੀ ਤੋਂ ਛੇਤੀ ਆਪਣਾ ਮਸਲਾ ਜਿਹੜਾ ਆ ਉਸ ਨੂੰ ਹੱਲ ਕਰੋ। ਕਿਉਂਕਿ ਜੋ ਲੋਕ ਆ, ਜੋ ਇਹ ਵਰਕਰਸ ਆ, ਇਹਨਾਂ ਦੀਆਂ ਤਨਖਾਹਾਂ ਬੜੀਆਂ ਘੱਟ ਆ ਤੇ ਉਹਨਾਂ ਲਈ ਸਰਵਾਈਵ ਕਰਨਾ ਬੜਾ ਔਖਾ ਆ। ਇਸੇ ਤਰ੍ਹਾਂ ਫੂਡ ਵਰਕਰਸ ਉਹ ਵੀ ਵੱਡੀ ਗਿਣਤੀ ਦੇ ਵਿੱਚ ਸਟ੍ਰਾਈਕ ਕਰ ਰਹੇ ਹੈਗੇ ਆ। ਪੂਰੀ ਸਟੇਟ ਦੇ ਵਿੱਚ ਉਹਨਾਂ ਨੇ ਸਟਾਰਬਕ, ਚਿਪੋਟਲੇ, ਜੈਕ ਇਨ ਦਾ ਬਾਕਸ ਇਦਾਂ ਦੇ ਰੈਸਟੋਰੈਂਟਸ ਦੇ ਬਾਹਰ ਆਪਣਾ ਸਟ੍ਰਾਈਕ ਕਰਨੀ ਸ਼ੁਰੂ ਕੀਤੀ ਹੋਈ ਹੈਗੀ ਆ। ਕਹਿੰਦੇ ਭਈ 2024 ਦੇ ਵਿੱਚ ਰੈਫਰੈਂਡਮ ਦੇ ਸਬੰਧ ਦੇ ਵਿੱਚ ਜੋ ਨਵਾਂ ਸਟੇਟ ਲਾ ਹੈਗਾ ਵੀ ਮਿਨੀਮਮ $22 ਦੀ ਜੋ ਸੈਲਰੀ ਹੋਣੀ ਚਾਹੀਦੀ ਆ ਫੂਡ ਇੰਡਸਟਰੀ ਦੇ ਵਿੱਚ। ਸੋ ਇਹ ਵੱਡੀਆਂ ਕੰਪਨੀਆਂ ਕੋਸ਼ਿਸ਼ ਕਰ ਰਹੀਆਂ ਇਸ ਨੂੰ ਰੋਕਣ ਦੀ, ਪਰ ਵਰਕਰਸ ਜਿਹੜੇ ਆ ਉਹ ਚਾਹੁੰਦੇ ਆ ਵੀ $22 ਮਿਨੀਮਮ ਵੇਜ ਹੋਣੀ ਚਾਹੀਦੀ ਹੈਗੀ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਕਲੋਵਿਸ ਦਾ। ਕਲੋਵਿਸ ਦੇ ਵਿੱਚ ਇਸ ਵੇਲੇ ਕਈ ਸਕੂਲਾਂ ਦੇ ਵਿੱਚ, ਖਾਸ ਕਰਕੇ ਜਿਹੜੇ ਸਕੂਲ ਜੁੜੇ ਹੋਏ ਨੇ ਕਲੋਵਿਸ ਮਿਊਨਿਸਪਲ ਦੇ ਨਾਲ, ਉਹਨਾਂ ਸਕੂਲਸ ਦੇ ਵਿੱਚ ਟੀਚਰਸ ਦੀ ਜਿਹੜੀ ਘਾਟ ਆ ਉਹ ਰੜਕ ਰਹੀ ਹੈ ਤੇ ਉਹਨਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਹੁਣੇ ਜਿਹੜੇ ਕੁਝ ਟੀਚਰਸ ਭਰਤੀ ਹੋਏ ਨੇ ਜਿਨ੍ਹਾਂ ਦਾ ਨਾਮ ਦੱਸਿਆ ਗਿਆ ਮੈਟਨ, ਤੇ ਉਹਨਾਂ ਤੋਂ ਤਜਰਬਾ ਵੀ ਉਹਨਾਂ ਦਾ ਪੁੱਛਿਆ ਗਿਆ ਕਿ ਬਈ ਕਿਵੇਂ ਦਾ ਤੁਹਾਡਾ ਤਜਰਬਾ ਹੈ। ਉਹਨੇ ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਤੋਂ ਉਹਨਾਂ ਨੇ ਜਿਹੜੀ ਆਪਦੀ ਐਜੂਕੇਸ਼ਨ ਪ੍ਰਾਪਤ ਕੀਤੀ ਹੈ। ਤੇ ਹੁਣ ਹੋਰ ਵੀ ਜਿਹੜੇ ਸਕੂਲ ਜਿਹੜੇ ਕਲੋਵਿਸ ਮਿਊਨਿਸਪਲ ਦੇ ਵਿੱਚ ਪੈਂਦੇ ਨੇ, ਉਹਨਾਂ ਦੇ ਵਿੱਚ ਹੋਰ ਵੀ ਸਕੂਲਾਂ ਦੇ ਬਾਰੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਵਿੱਚ ਟੀਚਰਾਂ ਦੀ ਜਿਹੜੀ ਘਾਟ ਆ ਉਹਨੂੰ ਛੇਤੀ ਪੂਰਾ ਕਰ ਲਾਂਗੇ। ਜਿਹੜੀ ਡਿਸਟ੍ਰਿਕਟ ਵੱਲੋਂ ਤਰੀਕ ਦਿੱਤੀ ਗਈ ਆ ਉਹਦੇ ਵਿੱਚ ਇਹ ਹੈ ਕਿ ਹਲੇ ਵੀ 43 ਦੇ ਕਰੀਬ ਜਿਹੜੀਆਂ ਪੋਜੀਸ਼ਨਸ ਨੇ, ਟੀਚਿੰਗ ਪੋਜੀਸ਼ਨਸ ਨੇ, ਉਹ ਖਾਲੀ ਨੇ ਤੇ ਉਹਨਾਂ ਨੂੰ ਭਰਨ ਦੀ ਜਿਹੜੀ ਹੈ ਉਹ ਲੋੜ ਆ। ਤੇ ਜਿਹੜੇ ਮੈਂਡੀ ਕਾਰਪੈਂਟਰ ਨੇ, ਜਿਹੜੇ ਕਿ ਐਗਜ਼ੀਕਿਊਟਿਵ ਡਾਇਰੈਕਟਰ ਨੇ, ਮੈਨੇਜਮੈਂਟ ਦੇ ਵਿੱਚ ਕੰਮ ਕਰਦੇ ਨੇ, ਡਿਵੈਲਪਮੈਂਟ ਦੇ ਵਿੱਚ ਕਲੋਵਿਸ ਮਿਊਨਿਸਪਲ ਦੇ ਵਿੱਚ, ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਅਸੀਂ ਇਹ ਜਿਹੜੀ ਘਾਟ ਆ ਟੀਚਰਸ ਦੀ ਉਹ ਛੇਤੀ ਹੀ ਪੂਰੀ ਕਰਾਂਗੇ ਤਾਂ ਜੋ ਕੁਆਲਿਟੀ ਆਫ ਐਜੂਕੇਸ਼ਨ ਹੈ ਜਿਹੜਾ ਉਹ ਪ੍ਰਭਾਵਿਤ ਨਾ ਹੋ ਸਕੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਫ੍ਰੈਜ਼ਨੋ ਦਾ। ਫ੍ਰੈਜ਼ਨੋ ਦੇ ਵਿੱਚ ਪਿਛਲੇ ਹਫਤੇ ਲਾਸਟ ਵੀਕ ਜਿਹੜਾ ਆਖਿਰ ਦੇ ਦਿਨਾਂ ਦੇ ਵਿੱਚ ਉੱਥੇ ਇੱਕ ਐਮਾਜ਼ੋਨ ਦੇ ਜਿਹੜਾ ਸੈਂਟਰ ਹੈ ਉਹਦੇ ਪਾਰਕਿੰਗ ਦੇ ਵਿੱਚ ਇੱਕ ਗੋਲੀਬਾਰੀ ਦੀ ਘਟਨਾ ਵਾਪਰੀ ਸੀਗੀ। ਉਸ ਮਾਮਲੇ ਦੇ ਵਿੱਚ ਪੁਲਿਸ ਨੂੰ ਇੱਕ ਜੋੜੇ ਦੀ ਤਲਾਸ਼ ਸੀਗੀ। ਪੁਲਿਸ ਦਾ ਇਹ ਕਹਿਣਾ ਸੀਗਾ ਕਿ ਪਾਰਕਿੰਗ ਦੇ ਵਿੱਚ ਕਾਫੀ ਜਿਹੜੀਆਂ ਕਾਰਾਂ ਨੇ ਉਹ ਫਸੀਆਂ ਹੋਈਆਂ ਸੀਗੀਆਂ ਤੇ ਕਿਉਂਕਿ ਲੋਕਾਂ ਨੇ ਉੱਥੇ ਗਨ ਫਾਇਰ ਜਿਹੜੇ ਸੁਣੇ ਹੋਏ ਸੀਗੇ ਤਾਂ ਉਸ ਦੇ ਕਰਕੇ ਲੋਕ ਜਿਹੜੇ ਆ ਉਹ ਥੋੜਾ ਜਿਹਾ ਘਬਰਾਏ ਹੋਏ ਸੀਗੇ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਪੁਲਿਸ ਨੂੰ ਇੱਕ ਕਪਲ ਬਾਰੇ, ਜੋੜੇ ਬਾਰੇ ਪਤਾ ਲੱਗਿਆ ਕਿ ਇਹਨਾਂ ਨੇ ਇਸ ਵਾਰਦਾਤ ਨੂੰ ਜਿਹੜਾ ਉਹ ਅੰਜਾਮ ਦਿੱਤਾ। ਪਰ ਉਦੋਂ ਉੱਥੇ ਨਹੀਂ ਸਨ। ਬਾਅਦ ਦੇ ਵਿੱਚ ਜੋਹਨ ਬੈਲਟਰਨ ਜਿਹਦੀ ਉਮਰ 18 ਸਾਲ ਦੱਸੀ ਗਈ ਹੈ ਤੇ ਉਹਦੀ ਜਿਹੜੀ ਗਰਲਫ੍ਰੈਂਡ ਹੈ ਕ੍ਰਿਸਟੀ ਹਰਨਾਂਡੇਜ਼, ਉਹਨਾਂ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕੀਤਾ ਯੇਲ ਐਵੀਨਿਊ ਤੇ ਚੈਨਿੰਗ ਵੇ ਤੇ ਉੱਤੋਂ, ਤੇ ਉਸ ਤੋਂ ਬਾਅਦ ਉਹਨਾਂ ਨੂੰ ਕਸਟਡੀ ਦੇ ਵਿੱਚ ਲੈ ਲਿਆ ਸੀਗਾ ਇਸ ਸ਼ੂਟਿੰਗ ਦੇ ਮਾਮਲੇ ਦੇ ਵਿੱਚ, ਤੇ ਪੁਲਿਸ ਉਹਨਾਂ ਤੋਂ ਪੁੱਛ ਪੜਤਾਲ ਜਿਹੜੀ ਆ ਉਹ ਕਰ ਰਹੀ ਹੈ। ਹਾਲੇ ਤੱਕ ਪੁਲਿਸ ਨੇ ਜਿਹੜੇ ਹੋਰ ਵੇਰਵੇ ਵੀ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਕਿਉਂ ਦਿੱਤਾ, ਕਿਉਂਕਿ ਇਹ ਵਾਰਦਾਤ ਪਾਰਕਿੰਗ ਲੋਟ ਤੋਂ ਭੱਜੇ ਸਨ ਤਾਂ ਇਹਦੇ ਪਿੱਛੇ ਖਦਸ਼ੇ ਕਈ ਹੋਰ ਵੀ ਜਿਹੜੇ ਆ ਉਹ ਪ੍ਰਗਟਾਏ ਜਾ ਰਹੇ ਨੇ। ਪਰ ਦੋਨੇ ਜਾਣੇ ਹੁਣ ਜਿਹੜੇ ਆ ਪੁਲਿਸ ਨੇ ਅਰੈਸਟ ਕਰ ਲਏ ਆ। ਜੀ।